ਪਹਿਲਾਂ ਤਾਂ ਰਾਜੀਨਾਮੇ ਦੀ ਗੱਲ ਚੱਲੀ ਸੀ ਕਿ ਗਰੀਬ ਪਰਿਵਾਰ ਆ, ਕੁਛ ਲੈ ਦੇ ਕੇ ਚਲੋ ਮਾਮਲਾ ਨਿਬੜ ਜਾਏਗਾ। ਪਰੰਤੂ ਹੁਣ ਸੁਣਿਆ ਕਿ ਪਰਚਾ ਦਰਜ ਹੋ ਗਿਆ। ਪਰਚਾ ਹੀ ਦਰਜ ਨਹੀਂ ਹੋਇਆ, ਕਿਸਾਨ ਗ੍ਰਿਫਤਾਰ ਵੀ ਹੋ ਗਿਆ। ਤੇ ਹੁਣ ਉਦੋਂ ਲੱਖਾਂ ਰੁਪਈਆ ਦੇ ਕੇ ਰਾਜੀਨਾਮਾ ਕਰਨ ਨੂੰ ਫਿਰਦਾ ਸੀਗਾ, ਤੇ ਹੁਣ ਲੱਖਾਂ ਹੋਰ ਲੱਗ ਜਾਣਗੇ ਵਿੱਚ। ਰਾਜੀਨਾਮਾ ਨਹੀਂ ਹੋਣ ਦਿੰਦੇ। ਅਗਲੇ ਕਹਿੰਦੇ ਆ ਕਿ ਸਾਨੂੰ ਵੀ ਹਿੱਸਾ ਪਤੀ ਦੇ। ਪਰ ਇਹਦੇ ਨਾਲ ਕੀ ਹੈ ਕਿ ਅਕਾਲੀ ਦਲ ਥੋੜਾ ਜਿਹਾ ਹੁਣ ਸਾਹ ਲੈ ਲਏਗਾ ਜੇ ਇਹੋ ਚੋਣਾਂ ਜਿਹੜੀਆਂ ਉਹ 2022 ਦੇ ਇਲੈਕਸ਼ਨ ਤੋਂ ਤੁਰੰਤ ਬਾਅਦ ਹੋ ਜਾਂਦੀਆਂ, ਇਤਿਹਾਸਕ ਸੱਟ ਖਾ ਕੇ ਫਿਰ ਏਡੀ ਵੱਡੀ ਲੜਾਈ ਚ ਉਤਰਦੀ ਤੇ ਉਹ ਲੜਾਈ ਵੀ ਜਾਂਦੀ ਹਾਰ, ਤਾਂ ਫਿਰ ਬਹੁਤ ਔਖਾ ਸੀ। ਕਿਉਂਕਿ ਇਹ ਕੀ ਕਰਦੇ ਆ ਕਿ ਯਕਦਮ ਫੁਕਰੀ ਛੱਡ ਦਿੰਦੇ ਆ, ਯਕਦਮ ਇਹਨਾਂ ਨੇ ਕੋਈ ਚੁਚਰੀ ਛੇੜ ਦੇਣੀ ਹੁੰਦੀ ਆ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਦੇ ਉੱਪਰ ਕਾਰਵਾਈ ਹੋਣ ਜਾ ਰਹੀ ਹੈ ਜੀ। ਇਹ ਕਿਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਤੇ ਯੂਨੀਵਰਸਿਟੀ 'ਚ ਖੜ ਕੇ ਵੀ ਕਹਿ ਕੇ ਆਏ ਸਾਂ ਕਿ ਇੱਥੇ ਬਈ ਜਾਂਚ ਪੜਤਾਲ ਕਰਾਓ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਨੱਥੋ, ਐਵੇਂ ਕਿਸੇ ਨਾਲ ਕੋਈ ਸ਼ਰੀਕੇਬਾਜ਼ੀ ਨਾ ਕਰੋ। ਪਰੰਤੂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਸ ਯੂਨੀਵਰਸਿਟੀ ਨੂੰ ਸੰਭਾਲੋ। ਦਿੱਲੀ ਦੇ ਵਿੱਚ ਐਲਜੀ ਬਨਾਮ ਕੇਜਰੀਵਾਲ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਹਾਲੇ ਵੀ ਵਿਵਾਦ ਇਹ ਮੁੱਕਿਆ ਨਹੀਂ ਜੀ। ਹੁਣ ਕਿਸ ਗੱਲੋਂ ਰੇੜਕਾ ਪੈ ਗਿਆ? ਤਾਕਤ ਦੀ ਜਿਹੜੀ ਵੰਡ ਆ, ਉਹ ਜਿਹੜਾ ਵਿਵਾਦ ਆ ਉਹਦੇ 'ਚ ਫੇਰ ਘਿਰ ਗਿਆ। ਮਤਲਬ ਕਿ ਐਲਜੀ ਨੇ ਫੇਰ ਅੜਕਾ ਡਾ ਦਿੱਤਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਸਭ ਤੋਂ ਪਹਿਲਾਂ ਮਿੰਟੂ ਜੀ ਦਾ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦੇ ਨਾਲ ਅੱਗੇ ਵਧਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਖਬਰਾਂ ਛੋਟੀਆਂ ਵੱਡੀਆਂ ਨਵੀਆਂ ਪੁਰਾਣੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਅੱਗੇ ਵਧੀਏ ਖਬਰਾਂ ਦੇ ਨਾਲ ਤਾਂ ਗੱਲ ਕਰੀਏ ਮਾਸੂਮ ਦੀ ਮੌਤ ਦੀ। ਇਸ ਮਾਮਲੇ ਦੇ ਵਿੱਚ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਇਹ ਕਿਹੜਾ ਮਾਮਲਾ ਹੈ? ਦੇਖੋ, ਇਹ ਮਾਮਲਾ ਉਹੀ ਹੈ ਨਾੜ ਦੀ ਅੱਗ ਵਾਲਾ, ਜਿਹੜਾ ਕਿ ਬੀਤੇ ਦਿਨੀ ਵਾਪਰਿਆ ਮੰਦਭਾਗਾ ਹਾਦਸਾ ਸੀਗਾ। ਇਸ ਤੋਂ ਪਹਿਲਾਂ ਇੱਕ ਮੌਤ ਅੱਗੇ ਹੋਈ ਸੀਗੀ, ਜਿਸ ਨੂੰ ਹਵਾਲਾ ਦੇ ਕੇ ਮੁੱਖ ਮੰਤਰੀ ਨੇ ਵੀ ਆਪਣੇ ਬਿਆਨ ਦੇ ਵਿੱਚ ਪ੍ਰਗਟਾ ਕੇ ਤੇ ਕਿਸਾਨ ਆਗੂਆਂ ਤੇ ਨਿਸ਼ਾਨਾ ਕੱਸਿਆ ਸੀਗਾ। ਇਹ ਮੁਕਤਸਰ ਦੇ ਲਾਗੇ ਪਿੰਡ ਆ ਬਾਜਾ ਮਰਾੜ। ਬਾਜਾ ਮਰਾੜ ਦੇ ਵਿੱਚ ਇਹ ਜਿਹੜੀ ਘਟਨਾ ਘਟੀ ਆ, ਇਹਦੇ 'ਚ ਕਿਸੇ ਨੇ ਅੱਗ ਲਾਈ ਸੀਗੀ। ਤਾਂ ਉਹ ਅੱਗ ਜਿਹੜੀ ਸੀ, ਉਹ ਕੋਈ ਗਰੀਬ ਵਿਚਾਰਾ ਕੁੱਲੀ ਪਾ ਕੇ ਬੈਠਾ ਸੀਗਾ ਕੱਖਾ ਕਨਿਆਂ ਦੀ, ਉਹ ਕਿਤੇ ਬਾਹਰ ਅੰਦਰ ਗਿਆ ਸੀਗਾ ਤੇ ਉਹਦੇ ਘਰ ਉਹਦੀ ਸੁਪਤਨੀ ਸੀਗੀ। ਜਦ ਨੂੰ ਉਹਨੇ ਵੇਖਿਆ ਕਿ ਅੱਗ ਲੱਗੀ ਹੈ, ਬੱਚਾ ਕੱਢਣ ਗਈ ਤਾਂ ਉਦੋਂ ਨੂੰ ਜਵਾਕ ਜਿਹੜਾ ਸੀਗਾ ਉਹ ਮਰ ਚੁੱਕਾ ਸੀਗਾ। ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਬੜਾ ਰੋਸ ਫੈਲਿਆ ਕਿ ਇਹ ਕੀ ਵਾਪਰ ਰਿਹਾ ਹੈ, ਜੋ ਕੁਛ ਕੀਤਾ ਜਾ ਰਿਹਾ ਗਲਤ ਆ। ਤਾਂ ਫਿਰ ਹੁਣ ਪਹਿਲਾਂ ਤਾਂ ਰਾਜੀਨਾਮੇ ਦੀ ਗੱਲ ਚੱਲੀ ਸੀ ਕਿ ਗਰੀਬ ਪਰਿਵਾਰ ਆ, ਕੁਛ ਲੈ ਦੇ ਕੇ ਚਲੋ ਮਾਮਲਾ ਨਿਬੜ ਜਾਏਗਾ। ਪਰੰਤੂ ਹੁਣ ਸੁਣਿਆ ਕਿ ਪਰਚਾ ਦਰਜ ਹੋ ਗਿਆ। ਪਰਚਾ ਹੀ ਦਰਜ ਨਹੀਂ ਹੋਇਆ, ਕਿਸਾਨ ਗ੍ਰਿਫਤਾਰ ਵੀ ਹੋ ਗਿਆ। ਤੇ ਮੈਂ ਅੱਗੇ ਵੀ ਉਸ ਦਿਨ ਤੁਹਾਨੂੰ ਗੱਲ ਕਹੀ ਸੀਗੀ ਕਿ ਬਈ ਇਹ ਤਾਂ ਕੁਛ ਵੀ ਨਹੀਂ ਲੱਗਦਾ। ਇਹ ਜਿਹੜੇ ਸਲਰੇ ਜੇ ਹੁੰਦੇ ਆ, ਕਣਕ ਦਾ ਜਿਹੜਾ ਨਾੜ ਤੋਂ ਮੰਨ ਲਓ ਬੁੱਥੇ ਜੇ ਰਹਿ ਜਾਂਦੇ ਆ, ਤਾਂ ਕੁਛ ਵੀ ਨਹੀਂ ਹੈਗਾ। ਜੇ ਇਹਨੂੰ ਗਲਣਾ ਹੋਵੇ ਤਾਂ ਇੱਕ ਪਾਣੀ ਦੇ ਨਾਲ ਇਹ ਗਲ ਜਾਂਦੇ ਆ ਜਦੋਂ ਵੀ ਵਾਵਾਂਗੇ। ਤਾਂ ਹੁਣ ਇਹ ਮਤਲਬ ਕਿ ਇੰਨੀ ਕੁ ਵੀ ਮਿਹਨਤ ਮੁਸ਼ੱਕਤ ਨਹੀਂ ਕਰ ਸਕਿਆ, ਤੇ ਹੁਣ ਉਦੋਂ ਲੱਖਾਂ ਰੁਪਈਆ ਦੇ ਕੇ ਰਾਜੀਨਾਮਾ ਕਰਨ ਨੂੰ ਫਿਰਦਾ ਸੀਗਾ, ਤੇ ਹੁਣ ਲੱਖਾਂ ਹੋਰ ਲੱਗ ਜਾਣਗੇ ਵਿੱਚ। ਰਾਜੀਨਾਮਾ ਨਹੀਂ ਹੋਣ ਦਿੰਦੇ। ਅਗਲੇ ਕਹਿੰਦੇ ਆ ਕਿ ਸਾਨੂੰ ਵੀ ਹਿੱਸਾ ਪਤੀ ਦੇ। ਤਾਂ ਹੁਣ ਉਹ ਜਿਹੜੀ ਗੱਲ ਕੁਝ ਕੁ ਹਜ਼ਾਰਾਂ ਦੀ ਹੋ ਸਕਦੀ ਹੈ ਜਾਂ ਕੁਝ ਕੁ ਸੈਂਕੜਿਆਂ ਦੀ ਹੋ ਸਕਦੀ ਹੈ, ਉਹ ਗੱਲ ਲੱਖਾਂ ਤੱਕ ਚਲੇ ਜਾਂਦੀ ਆ। ਤੇ ਦੂਸਰਾ ਕਿ ਮਾਸੂਮ ਬੱਚੇ ਦੀ ਤਾਂ ਭਾਈ ਹੁਣ ਭਰਪਾਈ ਕੌਣ ਕਰ ਸਕਦਾ? ਗਰੀਬ ਪਰਿਵਾਰ ਹੈ, ਹੋ ਸਕਦਾ ਕੱਲ ਨੂੰ ਰਾਜੀਨਾਮਾ ਹੋ ਜਾਵੇ, ਪਰ ਜਾਨ ਦੀ ਪੂਰਤੀ ਤੇ ਨਹੀਂ ਨਾ ਹੋ ਸਕਦੀ ਕਿਸੇ ਵੀ ਪੱਖ ਤੋਂ। ਤਾਂ ਇਹ ਹਰੇਕ ਸਾਲ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ। ਜਦੋਂ ਦੇਰ ਸਵੇਰ ਇਹ ਅੱਗਾਂ ਲੱਗਦੀਆਂ ਤਾਂ ਧੂਏ ਦੇ ਵਿੱਚ ਕਈ ਵਾਰ ਜਿਹੜੇ ਮੋਟਰਸਾਈਕਲ ਸਵਾਰ ਉਹ ਟਕਰਾ ਜਾਂਦੇ ਆ। ਇਹ ਹੁਣ ਥੋੜਾ ਜਿਹਾ ਸੋਚਣ ਵਿਚਾਰਨ ਦਾ ਸਮਾਂ ਹੈ ਕਿ ਬਈ ਜਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਉਹ ਤੇ ਘੱਟੋ ਘੱਟ ਕਰੀਏ ਨਾ। ਤੇ ਇਹਦੇ ਨਾਲ ਨੁਕਸਾਨ ਜ਼ਮੀਨ ਦਾ ਵੀ ਹੁੰਦਾ, ਨੁਕਸਾਨ ਵਾਤਾਵਰਨ ਦਾ ਵੀ ਹੁੰਦਾ, ਤੇ ਜੇ ਜਾਨ ਦਾ ਨੁਕਸਾਨ ਹੋਇਆ ਤੇ ਫਿਰ ਤੇ ਬਹੁਤ ਭਿਆਨਕ ਮਾਮਲਾ ਬਣ ਜਾਂਦਾ। ਹਾਲਾਂਕਿ ਹੁਣ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਜਿਵੇਂ ਤੈਅ ਸੀਗਾ ਕਿ ਕਿਸਾਨ ਯੂਨੀਅਨਾਂ ਦੇ ਵੀ ਰਿਐਕਸ਼ਨ ਆਏ ਨੇ, ਕੁਛ ਉਹਨਾਂ 'ਚ ਵੀ ਤਲਖੀ ਆ, ਕੁਛ ਇਹਨਾਂ 'ਚ ਵੀ ਤਲਖੀ ਆ, ਪਰ ਇਹਨਾਂ ਨੂੰ ਮਿਲ ਕੇ ਬੈਠ ਕੇ ਇਹ ਅਪੀਲ ਕਰਨੀ ਚਾਹੀਦੀ ਹੈ। ਸਾਰਾ ਮਾਮਲਾ ਸੁਲਟਾਉਣਾ ਚਾਹੀਦਾ, ਸਾਰਾ ਮਾਮਲਾ ਹੱਲ ਕਰਨਾ ਚਾਹੀਦਾ ਕਿ ਘੱਟੋ ਘੱਟ ਕਣਕ ਦੇ ਨਾੜ ਨੂੰ ਅੱਗ ਨਾ ਲਾਈ ਜਾਵੇ, ਜਿਹਾ ਯਕੀਨੀ ਬਣਾਇਆ ਜਾਵੇ। ਪਰ ਲੋਕ ਜਿਹੜੇ ਆ ਉਹ ਕੰਫਰਟ ਭਾਲਦੇ ਆ, ਨਹੀਂ ਕੋਈ ਮਾੜੀ ਮੋਟੀ ਮਿਹਨਤ ਕਰਦਾ, ਅਗਲਾ ਕਹਿੰਦਾ ਅੱਗ ਲਾ ਕੇ ਪਰੇ ਕਰੋ। ਤਾਂ ਇਹ ਵਰਤਾਰਾ ਜਿਹੜਾ ਆਮ ਵੇਖਣ ਨੂੰ ਮਿਲਦਾ। ਪਰਾਲੀ ਵਾਲੇ ਦਿਨਾਂ 'ਚ ਕੀ ਹੁੰਦਾ ਕਿ ਥੋੜਾ
ਮੌਸਮ ਦੇ ਵਿੱਚ ਨਮੀ ਵਾਲਾ ਮਾਮਲਾ ਜਿਹੜਾ ਵੱਧ ਜਾਂਦਾ ਹੈ ਤੇ ਸਾਨੂੰ ਬਹੁਤ ਉਹ ਸਮੌਗ ਤੇ ਉਹ ਸਾਨੂੰ ਮਹਿਸੂਸ ਹੋਣ ਲੱਗ ਪੈਂਦੀ ਹੈ ਘੁੱਟਣ। ਇਹਨਾਂ ਦਿਨਾਂ ਦੇ ਵਿੱਚ ਧੂਆਂ ਜਿਹੜਾ ਜ਼ਿਆਦਾ ਉਹ ਮਤਲਬ ਕਿ ਵਾਯੂਮੰਡਲ ਦੇ ਵਿੱਚ ਠਹਿਰਦਾ ਨਹੀਂ ਹੈ। ਸਾਨੂੰ ਇਹ ਲੱਗਦਾ ਕਿ ਸਾਰੀਆਂ ਸਥਿਤੀਆਂ ਨਾਰਮਲ ਨੇ। ਤਾਂ ਇਹ ਚੀਜ਼ ਜਿਹੜੀ ਹੈ ਉਹ ਚੱਲਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤਾਂ ਕਿਸਾਨ ਯੂਨੀਅਨ ਜਾਂ ਸਰਕਾਰ ਉਹ ਆਪਸ ਦੇ ਵਿੱਚ ਲੜਨ ਦੀ ਥਾਂ ਤੇ, ਆਪਸ 'ਚ ਤਕਰਾਰ ਕਰਨ ਦੀ ਥਾਂ ਤੇ ਜੇ ਸਹਿਜਤਾ ਦੇ ਨਾਲ, ਟਰਮੇ ਦੇ ਨਾਲ ਇਹਨਾਂ ਚੀਜ਼ਾਂ ਦੇ ਹੱਲ ਵੱਲ ਵਧਣ ਤੇ ਸਗੋਂ ਬਿਹਤਰ ਆ। ਜੀ ਜੀ, ਇਹ ਤਾਂ ਹੈ, ਸਿਰ ਤੋਂ ਕੰਮ ਲੈਣ ਦੀ ਬਹੁਤ ਲੋੜ ਹੈ। ਪਰ ਅੱਗੇ ਵਧੀਏ, ਗੱਲ ਕਰੀਏ ਐਸਜੀਪੀਸੀ ਚੋਣਾਂ ਦੀ। ਇਹ ਰੇੜਕਾ ਬੜੇ ਲੰਬੇ ਸਮੇਂ ਤੋਂ ਹੈ ਤੇ ਇਸ ਨੂੰ ਲੈ ਕੇ ਟਿੱਪਣੀਆਂ ਤਾਂ ਆਉਂਦੀਆਂ ਰਹਿੰਦੀਆਂ ਨੇ, ਪਰ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਸੋ ਹੁਣ ਕੇਂਦਰ ਨੇ ਕੋਈ ਜਵਾਬ ਦਿੱਤਾ ਹੈ ਜੀ, ਕੀ ਹੈ ਇਸ ਜਵਾਬ ਦੇ ਵਿੱਚ? ਨਹੀਂ ਦੇਖੋ, ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਹੋਈ ਹੈ ਇਸ ਬਾਬਤ। ਜੀ, ਜਿਹੜੇ ਚਲੋ ਕੋਈ ਰੱਦੇ ਅਮਲ ਆਉਂਦੇ ਨੇ, ਕੋਈ ਪ੍ਰਤੀਕਰਮ ਆਉਂਦੇ ਨੇ, ਉਹ ਤੇ ਚੱਲੀ ਜਾਂਦੇ ਆ। ਪਰੰਤੂ ਗੱਲ ਇਹ ਆ ਕਿ ਇਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੰਮੇ ਸਮੇਂ ਤੋਂ ਚੱਲਦੀ ਪਈ ਹੈ, ਜਿਹਦੇ 'ਚ ਭਾਰਤ ਸਰਕਾਰ ਦੇ ਵਧੀਕ ਸੋਲਿਸਿਟਰ ਜਨਰਲ ਸਤਿਆਪਾਲ ਜੈਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਮੰਗ ਦੀ ਜਿਹੜੀ ਇਹ ਪਟੀਸ਼ਨ ਸੀ, ਉਹਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਆ ਕਿ ਵੇਖੋ, ਹਿਮਾਚਲ ਅਤੇ ਪੰਜਾਬ ਇਹਨਾਂ ਨੇ ਸੂਬਾਈ ਚੋਣ ਕਮਿਸ਼ਨ ਹਾਲੇ ਨਹੀਂ ਲਾਏ, ਜਦੋਂ ਕਿ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਲਗਾ ਦਿੱਤਾ ਗਿਆ। ਮਤਲਬ ਕਿ ਇਹ ਜਿਹੜੀਆਂ ਦੋ ਸਟੇਟਾਂ ਹੈ, ਦੋ ਸਟੇਟਾਂ ਤੋਂ ਭਾਵ ਕੀ ਹੈ ਕਿ ਹਿਮਾਚਲ ਵੀ ਵਿੱਚ ਆਉਂਦਾ ਹੈ ਨਾ, ਹਿਮਾਚਲ ਵੀ ਐਸਜੀਪੀਸੀ ਦੀ ਚੋਣ ਦੇ ਵਿੱਚ ਆਉਂਦਾ ਹੈ। ਤਾਂ ਉਹ ਕਹਿੰਦੇ ਕਿ ਨਾ ਤਾਂ ਹਿਮਾਚਲ ਨੇ ਹੁਣ ਤੱਕ ਆਪਣਾ ਚੋਣ ਕਮਿਸ਼ਨ ਲਾਇਆ ਤੇ ਨਾ ਪੰਜਾਬ ਨੇ ਲਾਇਆ। ਤੇ ਪੰਜਾਬ ਨਹੀਂ ਲਾ ਰਿਹਾ, ਇਹ ਇੱਕ ਬੜੀ ਵਿਚਿੱਤਰ ਜਿਹੀ ਗੱਲ ਆ। ਕਿਉਂਕਿ ਹੁਣ ਸਰਕਾਰ ਬਦਲ ਚੁੱਕੀ ਆ। ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਕੁਲਤਾਰ ਸਿੰਘ ਸੰਧਵਾਂ, ਤਾਂ ਉਹ ਤਾਂ ਵੈਸੇ ਵੀ ਤੁਹਾਨੂੰ ਪਤਾ ਹੈ ਸਿੱਖ ਰਾਜਨੀਤੀ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੇ। ਉਹਨਾਂ ਦੀ ਸਿੱਖ ਰਾਜਨੀਤਿਕ ਬੰਦਿਆਂ ਨਾਲ ਜਾਂ ਜਥੇਬੰਦੀਆਂ ਨਾਲ ਅੱਛੀ ਗੁੱਡਵਿਲ ਵੀ ਸੀਗੀ। ਤਾਂ ਇਹ ਥੋੜਾ ਇਹਨਾਂ ਨੂੰ ਸਮਝਣਾ ਚਾਹੀਦਾ ਇਸ ਪੱਖ ਤੋਂ ਕਿ 11 'ਚ ਚੋਣਾਂ ਹੋਈਆਂ ਸੀਗੀਆਂ ਆਖਰੀ ਵਾਰ। ਚਲੋ ਉਹ ਰੇੜਕਾ ਸੀਗਾ, 5 ਸਾਲ ਨੋਟੀਫਾਈਡ ਨਹੀਂ ਹੋਇਆ ਉਹ ਜਿਹੜਾ ਹਾਊਸ ਸੀਗਾ, ਤੇ ਫਿਰ ਚਲੋ ਉਸ ਨੂੰ 16 ਤੱਕ ਵੀ ਮੰਨ ਲਓ ਅੱਗੇ ਐਕਸਟੈਂਡ ਕਰਕੇ 16 ਤੋਂ 21 ਆ ਜਾਓ, ਤਾਂ 21 2 ਸਾਲ ਉੱਤੇ ਫੇਰ ਹੋ ਗਏ ਨੇ, 2 ਸਾਲ ਉੱਤੇ ਫੇਰ ਹੋ ਗਏ ਆ। ਸੋ ਇਸ ਕਰਕੇ ਇਹਨਾਂ ਡਿਲੇ ਅੱਛਾ ਨਹੀਂ ਹੈ। ਤਾਂ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ, ਕਿਉਂਕਿ ਜ਼ਿਆਦਾ ਕੰਮ ਜਿਹੜਾ ਐਸਜੀਪੀਸੀ ਚੋਣਾਂ ਦਾ ਹੋਏਗਾ ਉਹ ਪੰਜਾਬ 'ਚ ਹੀ ਹੋਏਗਾ, ਜ਼ਿਆਦਾ ਇੱਥੋਂ ਹੀ ਮੈਂਬਰ ਚੁਣੇ ਜਾਂਦੇ ਆ। ਤਾਂ ਉਹਦੇ ਵਾਸਤੇ ਤੁਹਾਨੂੰ ਫਿਰ ਕੀ ਹੈ ਕਿ ਵੋਟਾਂ ਬਣਾਉਣੀਆਂ ਪੈਂਦੀਆਂ, ਵੋਟਰ ਸੂਚੀਆਂ ਦੀ ਫਿਰ ਤੁਹਾਨੂੰ ਛਟਾਈ ਕਰਨੀ ਪੈਂਦੀ ਆ, ਫਿਰ ਪੱਕੀ ਵੋਟਰ ਸੂਚੀ ਜਿਹੜੀ ਆ ਅਮਲ 'ਚ ਲਿਆਉਣੀ ਪੈਂਦੀ ਹੈ। ਕਾਫੀ ਲੰਮਾ ਪ੍ਰੋਸੀਜਰ ਆ ਤੇ ਸਟੈਪ ਬਾਈ ਸਟੈਪ ਤੁਹਾਨੂੰ ਅੱਗੇ ਵਧਣਾ ਚਾਹੀਦਾ। ਤੇ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਜੋ ਵੀ ਫਾਰਮੈਲਿਟੀਜ਼ ਨੇ, ਜੋ ਵੀ ਖਾਨਾ ਪੂਰਤੀਆਂ ਨੇ, ਉਹ ਛੇਤੀ ਤੋਂ ਛੇਤੀ ਜਿਹੜੀਆਂ ਉਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ, ਤਾਂ ਕਿ ਗੇਂਦ ਜਿਹੜੀ ਆ ਉਹ ਕੇਂਦਰ ਦੇ ਪਾਲੇ ਦੇ ਵਿੱਚ ਹੋਵੇ ਤੇ ਆਪੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਦਬਾਅ ਬਣਾਉਣ। ਪਰ ਇਹਦੇ ਨਾਲ ਕੀ ਹੈ ਕਿ ਅਕਾਲੀ ਦਲ ਥੋੜਾ ਜਿਹਾ ਹੁਣ ਸਾਹ ਲੈ ਲਏਗਾ, ਕਿਉਂਕਿ ਫਰਜ਼ ਕਰੋ ਜੇ ਇਹੋ ਚੋਣਾਂ ਜਿਹੜੀਆਂ ਉਹ 2022 ਦੇ ਇਲੈਕਸ਼ਨ ਤੋਂ ਤੁਰੰਤ ਬਾਅਦ ਹੋ ਜਾਂਦੀਆਂ ਜਾਂ 21 'ਚ ਹੋ ਜਾਂਦੀਆਂ, ਤਾਂ ਉਸ ਵੇਲੇ ਸਥਿਤੀ ਜਿਹੜੀ ਹੋਰ ਹੁੰਦੀ। ਪਰ ਜਿਵੇਂ ਤੁਸੀਂ ਦੇਖਿਆ ਹੋਣਾ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਤਾਂ ਥੋੜਾ ਕੁਛ ਮਤਲਬ ਕਿ ਅਕਾਲੀ ਦਲ 'ਚ ਸੰਕੇਤਕ ਜਾਪਦਾ ਇਹੋ ਹੈ ਕਿ ਉਹਨਾਂ ਨੂੰ ਆਸ ਹੈ ਕਿ ਹੌਲੀ ਹੌਲੀ ਗੱਲ ਬਣ ਜਾਏਗੀ। ਤਾਂ ਇਹ ਆ ਕਿ ਜੇ ਤੁਰੰਤ ਮਤਲਬ ਕਿ ਇੱਕ ਹਾਸ਼ੀਆਗ੍ਰਸਤ ਹੋਈ ਤਨਜ਼ੀਮ ਜੇ ਯਕਦਮ ਇਤਿਹਾਸਿਕ ਸੱਟ ਖਾ ਕੇ ਫਿਰ ਏਡੀ ਵੱਡੀ ਲੜਾਈ 'ਚ ਉਤਰਦੀ ਤੇ ਉਹ ਲੜਾਈ ਵੀ ਜਾਂਦੀ ਹਾਰ, ਤਾਂ ਫਿਰ ਬਹੁਤ ਔਖਾ ਸੀ। ਕਿਉਂਕਿ ਅਕਾਲੀ ਦਲ ਅਸਲ ਦੇ ਵਿੱਚ ਉਹੀ ਭਾਰੀ ਅਕਾਲੀ ਦਲ ਮੰਨਿਆ ਜਾਂਦਾ। ਅਕਾਲੀ ਦਲ ਦੇ ਵੈਸੇ ਤੇ ਟੁਕੜੇ ਹੋ ਕੇ ਬਥੇਰੀਆਂ ਅਕਾਲੀ ਦਲ ਹੋਂਦ 'ਚ ਆਏ ਆ, ਪਰ ਅਸਲ ਅਕਾਲੀ ਦਲ ਉਸ ਨੂੰ ਹੀ ਮੰਨਿਆ ਜਾਂਦਾ ਜਿਸ ਦੇ ਪਾਸ ਐਸਜੀਪੀਸੀ ਦਾ ਸੰਚਾਲਨ ਹੁੰਦਾ ਜਾਂ ਪ੍ਰਬੰਧ ਹੁੰਦਾ ਹੈ। ਜੀ, ਇਹ ਤਾਂ ਹੈ। ਸੋ ਆਪਾਂ ਖਬਰਾਂ ਦੇ ਨਾਲ ਅੱਗੇ ਵਧੀਏ ਤਾਂ ਗੱਲ ਕਣਕ ਦੇ ਮੁਆਵਜ਼ੇ ਦੀ ਕਰਾਂਗੇ। ਇਹ ਨੇਰੀਆਂ ਝੱਖੜਾਂ ਵਾਲੇ ਮੁਆਵਜ਼ੇ ਦੀ ਗੱਲ ਹੋ ਰਹੀ ਹੈ ਨਾ, ਸ਼ਾਇਦ ਸਰਕਾਰ ਪ੍ਰਚਾਰ ਤੱਕ ਹੀ ਸਿਮਟੀ ਰਹਿ ਗਈ ਇਹਦੇ 'ਚ। ਦੇਖੋ, ਜਿਹੜਾ ਨੁਕਸਾਨ ਹੋਇਆ ਸੀਗਾ, ਇਹ ਨੁਕਸਾਨ ਇਸ ਤਰ੍ਹਾਂ ਦਾ ਹੋਇਆ ਸੀਗਾ ਕਿ ਇਸ ਨੂੰ ਸਮਝਣ ਵਾਸਤੇ ਥੋੜਾ ਜਿਹਾ ਇਹਨਾਂ ਦੇ ਜਿਹੜੇ ਦਫ਼ਤਰੀ ਬਾਬੂ ਆ ਨਾ, ਉਹਨਾਂ ਨੂੰ ਸਿਰ ਵਰਤਣੇ ਚਾਹੀਦੇ ਆ, ਉਹਨਾਂ ਨੂੰ ਅਕਲ ਵਰਤਣੀ ਚਾਹੀਦੀ ਆ। ਕਿਉਂਕਿ ਅਸੀਂ ਜਿਸ ਖਿੱਤੇ 'ਚ ਪਲੇ ਆ, ਅਸੀਂ ਜਿਸ ਖਿੱਤੇ 'ਚ ਜੰਮੇ ਆ, ਸਾਡੇ ਵਡੇਰਿਆਂ ਨੇ ਦੱਸਿਆ ਕਿ ਇੱਥੇ ਵੱਟ ਨਾਲ ਵੱਟ ਛੱਡ ਜਾਂਦਾ। ਵੱਟ ਨਾਲ ਵੱਟ ਛੱਡਣ ਦਾ ਮਤਲਬ ਕੀ ਹੈ ਕਿ ਇੱਕ ਕਿੱਲੇ ਦੇ ਵਿੱਚ ਕਈ ਵਾਰ ਮੀਂਹ ਪੈ ਜਾਂਦਾ, ਝੱਖੜ ਆ ਜਾਂਦਾ ਹੈ, ਨੁਕਸਾਨ ਹੋ ਜਾਂਦਾ, ਕੁਛ ਵੀ ਹੈ, ਤਾਂ ਗਾਂ ਦੂਸਰੇ ਪਾਸੇ ਦੇਖੋਗੇ ਤਾਂ ਉੱਥੇ ਬਚਾਅ ਵੀ ਹੋ ਜਾਂਦਾ ਹੈ।
ਜੀ, ਤਾਂ ਗੱਲ ਇਹ ਆ ਕਿ ਇਸ ਚੀਜ਼ ਨੂੰ ਇਹ ਸਮਝ ਨਹੀਂ ਰਹੇ ਅਸਲ ਦੇ ਵਿੱਚ। ਤੇ ਜਦੋਂ ਰਾਜਨੀਤੀ ਜਿਹੜੀ ਹੋਵੇ ਨਾ, ਉਹ ਬਾਹਲੀ ਤੱਤਿਆਂ ਦੀ ਰਾਜਨੀਤੀ ਹੋਵੇ, ਤਾਂ ਉਦੋਂ ਭੰਬਲ ਭੂਸਾ ਹੋਰ ਵੀ ਵੱਧ ਜਾਂਦਾ ਹੈ। ਇਹ ਕੀ ਕਰਦੇ ਆ ਕਿ ਯਕਦਮ ਫੁਕਰੀ ਛੱਡ ਦਿੰਦੇ ਆ, ਯਕਦਮ ਇਹਨਾਂ ਨੇ ਕੋਈ ਚੁਚਰੀ ਛੇੜ ਦੇਣੀ ਹੁੰਦੀ ਆ। ਅਸੀਂ ਜੀ ਵਿਸਾਖੀ ਤੱਕ ਮੁਆਵਜ਼ਾ ਪਾ ਦਿਆਂਗੇ, ਮੁਆਵਜ਼ਾ ਪਾ ਦਿਆਂਗੇ ਜੀ, ਫਲਾਂ ਕਰ ਦਿਆਂਗੇ। ਉਹ ਫਿਰ ਨੁਕਸਾਨ ਜਿਹੜਾ ਸੀਗਾ ਉਹ ਲਿਖਿਆ ਗਿਆ ਬਹੁਤ ਜ਼ਿਆਦਾ। ਜਿੱਥੇ ਕਿਤੇ ਮਾੜਾ ਮੋਟਾ ਵੀ ਹੋਇਆ ਸੀ, ਅਗਲੇ ਨੇ ਉਹ ਵੀ ਪਵਾ ਦਿੱਤਾ ਜਾਂ ਪਾ ਲਿਆ। ਤਾਂ ਉਹਦਾ ਜੀ, ਸਿੱਟਾ ਕੀ ਹੋਇਆ ਕਿ ਜੋ ਕੋਈ ਇਹਨਾਂ ਨੇ ਫੰਡ ਰੱਖੇ ਸੀ ਕਿ ਉਹ ਥੁੜ ਗਏ, ਨੁਕਸਾਨ ਜ਼ਿਆਦਾ ਸੀ। ਫਿਰ ਇਹਨਾਂ ਨੇ ਵੇਖਿਆ ਕਿ ਫਸਲ ਤੇ ਯਾਰ ਭਰਪੂਰ ਹੋਈ ਆ। ਹੁਣ ਇਸ ਗੱਲ ਤੇ ਅੜ ਗਏ ਨੇ ਕਿ ਜੇ ਫਸਲ ਭਰਪੂਰ ਹੋਈ ਆ, ਜੇ ਦਾਣਾ ਫੱਕਾ ਜਿਹੜਾ ਹੈ ਉਹ ਝਾੜ ਦੇ ਪੱਖ ਤੋਂ ਇੰਨਾ ਜ਼ਿਆਦਾ ਬੰਪਰ ਝਾੜ ਦੇਈ ਜਾਂਦਾ, ਤੇ ਫਿਰ ਯਾਰ ਅਸੀਂ ਮੁਆਵਜ਼ਾ ਕਿਉਂ ਦਈਏ। ਹੁਣ ਇਹਨਾਂ ਨੇ ਜੀ, ਵੈਰੀਫਿਕੇਸ਼ਨ ਦੇ ਨਾਮ ਤੇ ਰੋਕ ਦਿੱਤਾ ਹੈ। ਪਰ ਹਕੀਕਤ ਕੀ ਆ? ਹਕੀਕਤ ਇਹ ਆ ਕਿ ਜਿਨ੍ਹਾਂ ਦਾ 100% ਨੁਕਸਾਨ ਹੋਇਆ ਸੀ, ਉਹਨਾਂ ਨੂੰ ਇਹ ਚਾਹੁੰਦੇ ਆ ਕਿ ਹੁਣ ਅੱਗੇ ਜਿਹੜਾ 15,000 ਵਾਲਾ ਅਸੀਂ ਸ਼ਗੂਫਾ ਛੱਡਿਆ ਸੀਗਾ, ਉਹਨਾਂ ਨੂੰ 6500 ਦੇ ਦਈਏ ਤੇ ਮਾਮਲਾ ਨਿਬੇੜ ਦਈਏ। ਪਰ ਇਹਨਾਂ ਜੀ, ਅਕਲ ਦੇ ਅੰਨ੍ਹਿਆਂ ਅਫਸਰਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਸਭ ਤੋਂ ਜ਼ਿਆਦਾ ਜੇ ਨੁਕਸਾਨ ਹੋਇਆ ਤੇ ਸਾਡੇ 2-3 ਇੱਥੇ ਵਹਿੰਦਿਆਂ ਪਿੰਡਾਂ 'ਚ ਹੋਇਆ। ਅੱਛਾ, ਉੱਥੇ ਵੀ ਨੁਕਸਾਨ ਐ ਇੱਕ ਫਾਟ 'ਚ ਹੋਇਆ, ਕਲਾਸ ਜੀ ਗਈ ਆ। ਉਹਦੇ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਆਸੇ-ਪਾਸੇ ਫਸਲਾਂ ਠੀਕ ਨੇ। ਜੀ, ਹੁਣ ਜਿਹੜਾ 100% ਨੁਕਸਾਨ ਵਾਲਾ ਹੈ, ਤੇ ਜਦੋਂ ਨੁਕਸਾਨ ਜਿਹੜਾ ਕੁਝ ਏਰੀਏ 'ਚ ਹੋਇਆ ਜਿੱਥੇ ਹੋਇਆ ਬਹੁਤ ਭਿਆਨਕ ਹੋਇਆ, ਤੇ ਪਿਛਲੀ ਵਾਰੀ ਜਿਹੜੀ ਕਣਕ ਸੀ ਉਹ ਸੋਕੇ ਦਾ ਸ਼ਿਕਾਰ ਹੋ ਗਈ। ਜੇ ਉਸ ਅੰਕੜੇ ਦੇ ਨਾਲ ਐਤਕੀ ਦੇ ਸਾਰੇ ਬਚੇ ਰਕਬੇ ਨੂੰ ਤੋਲੋਗੇ ਤੇ ਤੁਹਾਡੇ ਤੋਂ ਵੱਡਾ ਬੇਵਕੂਫ ਕੋਈ ਅਫਸਰ ਨਹੀਂ ਹੈਗਾ, ਕੋਈ ਨਹੀਂ ਹੈਗਾ। ਕਿਉਂਕਿ ਪਿਛਲੀ ਵਾਰੀ ਦਾਣਾ ਸੁੱਕ ਗਿਆ ਸੀਗਾ, ਦਾਣਾ ਸੋਕੇ ਦਾ ਸ਼ਿਕਾਰ ਹੋ ਗਿਆ, ਝਾੜ ਜਿਹੜਾ ਸੀਗਾ ਬਹੁਤ ਜ਼ਿਆਦਾ ਘਟ ਗਿਆ। ਐਤਕੀ ਬਹੁਤ ਸਾਰੇ ਇਲਾਕੇ ਬਚ ਗਏ। ਇਹ ਜਿਹੜਾ ਵੀ ਮਾੜਾ ਮੋਟਾ ਨੁਕਸਾਨ ਜਾਂ ਬਹੁਤਾ ਨੁਕਸਾਨ ਸੀ, ਉਹ 3-4 ਜ਼ਿਲ੍ਹਿਆਂ ਤੱਕ ਹੀ ਸੀਮਤ ਸੀਗਾ। ਤੇ ਉਹਦੇ ਵਿੱਚ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਇਕਾਈਆਂ ਜੇ ਮੰਨੀਏ ਤਾਂ ਉਹ ਪਿੰਡ ਵੀ ਨਹੀਂ ਬਣਦੀਆਂ, ਉਹ ਕੁਝ ਖੇਤ ਬਣਦੇ ਨੇ, ਜੀ, ਕੁਝ ਏਰੀਏ ਬਣਦੇ ਨੇ। ਤਾਂ ਉਹਨਾਂ ਦੀ ਨਿਸ਼ਾਨਦੇਹੀ ਕਰਨ ਦੀ ਥਾਂ ਤੇ, ਸਟੀਕ ਜਾਣਕਾਰੀ ਹਾਸਲ ਕਰਨ ਦੀ ਥਾਂ ਤੇ, ਇਹ ਪ੍ਰਚਾਰ ਦੇ ਵਿੱਚ ਰੁੱਝ ਗਏ। ਇੱਥੇ ਐਡਾ ਸੰਦੂਕ ਜਿਹੜਾ ਚੈੱਕ ਵੀ ਦੇ ਦਿੱਤਾ ਆ ਕੇ ਅਬੋਰ ਦੇ ਵਿੱਚ, ਲਓ ਜੀ ਅਸੀਂ ਇਹ ਕਰ ਦਿੱਤਾ, ਉਹ ਕਰ ਦਿੱਤਾ। ਪਰੰਤੂ ਹਕੀਕਤ ਜੀ, ਇਹ ਆ ਕਿ ਜਦੋਂ ਹੁਣ ਇਹ ਕਾਗਜ਼ਾਂ 'ਚ ਦੇਖ ਰਿਹਾ ਕਿ ਇੱਕ ਪਾਸੇ ਬੰਪਰ ਫਸਲ ਹੈ ਤੇ ਦੂਸਰੇ ਪਾਸੇ ਇਹਨਾਂ ਨੁਕਸਾਨ ਬਣਿਆ ਪਿਆ, ਤੇ ਅਸੀਂ ਕਿਉਂ ਦਈਏ। ਪਰ ਉਸ ਕਿਉਂ ਦਈਏ ਦੇ ਚੱਕਰ ਦੇ ਵਿੱਚ ਜਿਨ੍ਹਾਂ ਦਾ ਅਸਲ ਨੁਕਸਾਨ ਹੋਇਆ, ਉਹ ਹੁਣ ਰੋਣ ਡਏ ਆ ਕਿ 15-15 ਹਜ਼ਾਰ ਦੀ ਆਸ ਦੇ ਨਾਲ ਅਸੀਂ ਤੇ ਗਾਂ ਫੇਰ ਪੈਲੀਆਂ ਠੇਕੇ ਲੈ ਲਈਆਂ ਜਾਂ ਫੇਰ ਬੀਜ ਬਜਾਂਦ ਵਾਲਾ ਕੰਮ ਸ਼ੁਰੂ ਕਰ ਦਿੱਤਾ, ਪਰ ਇਹ ਤੇ ਅੱਧ ਵਿਚਾਲੇ ਹੀ ਤੋੜ ਗਏ। ਜੀ, ਇਹ ਤਾਂ ਹੈ। ਸੋ ਇਹ ਤਾਂ ਕੋਈ ਨਵੀਂ ਗੱਲ ਨਹੀਂ ਕਿ ਜਦੋਂ ਵਾਅਦੇ ਹੋ ਜਾਂਦੇ ਆ, ਉਹ ਵਾਅਦੇ ਟੁੱਟਦੇ ਜ਼ਰੂਰ ਨੇ। ਵਾਅਦੇ ਫਿਰ ਪਤਾ ਨਹੀਂ ਕਿੱਧਰ ਜਾਂਦੇ। ਪਰ ਆਪਾਂ ਅੱਗੇ ਵਧੀਏ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਦੇ ਉੱਪਰ ਕਾਰਵਾਈ ਹੋਣ ਜਾ ਰਹੀ ਹੈ ਜੀ। ਇਹ ਕਿਸ ਮਾਮਲੇ ਦੇ ਵਿੱਚ ਕਾਰਵਾਈ ਹੋਵੇਗੀ? ਦੇਖੋ, ਗੱਲ ਕੀ ਹੈ ਕਿ ਜਿਹੜੇ ਪ੍ਰੋਫੈਸਰ ਹੈਗੇ ਨੇ ਡਾਕਟਰ ਗਿੱਲ, ਇਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ। ਤੇ ਦਰਅਸਲ ਕੀ ਹੈ ਕਿ ਇਹ ਜਿਹੜੇ ਡਾਕਟਰ ਪੁਸ਼ਪਿੰਦਰ ਸਿੰਘ ਗਿੱਲ ਆ, ਇਹਨਾਂ ਤੇ ਕੁਝ ਦੋਸ਼ ਲਾ ਕੇ ਜਿੱਦਾਂ ਚਾਰਜ ਸ਼ੀਟ ਕੀਤਾ ਜਾਂਦਾ ਹੈ, ਤਾਂ ਉਸ ਤੋਂ ਜੀ, ਬਾਅਦ ਫਿਰ ਇਹਨਾਂ ਨੂੰ ਹੁਣ ਕਾਰਵਾਈ ਦੀ ਜ਼ਦ 'ਚ ਲਿਆ ਗਿਆ ਹੈ। ਰਜਿਸਟਰਾਰ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਡਾਕਟਰ ਗਿੱਲ ਨੂੰ ਇਸ ਮਾਮਲੇ 'ਚ ਚਾਰਜ ਸ਼ੀਟ ਕਰਦਿਆਂ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਆ। ਤਬਾਦਲਾ ਉਹਨਾਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਲਵੰਡੀ ਸਾਬੋ ਗੁਰੂ ਕਾਸ਼ੀ ਸੈਂਟਰ ਦੇ ਵਿੱਚ ਕਰ ਦਿੱਤਾ ਗਿਆ, ਤੇ ਆਪਣਾ ਪੱਖ ਰੱਖਣ ਵਾਸਤੇ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ। ਇਹਨਾਂ ਦੇ ਖਿਲਾਫ ਜਿਹੜੇ ਦੱਸਦੇ ਦੋਸ਼ ਉਹ ਇਹੋ ਨੇ ਕਿ ਝੂਠੇ ਤੱਥਾਂ ਦੇ ਆਧਾਰ ਤੇ ਯੂਨੀਵਰਸਿਟੀ ਖਿਲਾਫ, ਯਾਨੀ ਯੂਨੀਵਰਸਿਟੀ ਖਿਲਾਫ ਅਫਵਾਹਾਂ ਫੈਲਾਉਣ, ਬਾਹਰੀ ਕਾਲਜ ਡੀਨ ਦੇ ਅਹੁਦੇ ਤੇ ਰਹਿੰਦਿਆਂ ਬਿਨਾਂ ਲੋੜ ਤੋਂ ਨਿਯੁਕਤੀ ਕਰਨ ਦੇ ਦੋਸ਼ ਲੱਗੇ ਹਨ। ਤੇ ਇਹਨਾਂ ਮਾਮਲਿਆਂ ਨੂੰ ਆਧਾਰ ਬਣਾ ਕੇ ਇਹ ਜਿਹੜੀ ਚਾਰਜ ਸ਼ੀਟ ਤਿਆਰ ਕੀਤੀ ਗਈ ਆ। ਇਹ ਵੀ ਜਾਣਕਾਰੀ ਮਿਲੀ ਆ ਕਿ ਡਾਕਟਰ ਗਿੱਲ ਸਾਹਿਬ ਸਨ ਜਿਹੜੇ, ਇਹ ਪਰਿਵਾਰ ਸਮੇਤ 2005 'ਚ ਕੈਨੇਡਾ ਵੀ ਚਲੇ ਗਏ ਸਨ। ਉੱਥੇ ਕੁਝ ਸਮਾਂ ਰਹੇ, ਫਿਰ ਵਾਪਸ ਆ ਕੇ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਤਾਂ ਇਹ ਮਤਲਬ ਕਿ ਵੱਖ-ਵੱਖ ਵਿਭਾਗਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਸੀਗੀ ਸਾਂਭਣ ਦੇ ਨਾਲ ਨਾਲ ਡੀਨ ਅਕੈਡਮਿਕ, ਡੀਨ ਫੈਕਲਟੀ, ਡੀਨ ਬਾਹਰੀ ਕਾਲਜ ਵਰਗੇ ਅਹੁਦਿਆਂ ਤੇ ਵੀ ਰਹਿ ਚੁੱਕੇ ਹਨ। ਪਰ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਇਹੋ ਆ ਕਿ ਜੋ ਡਾਕਟਰ ਗਿੱਲ ਜੀ ਆਪਣਾ ਪ੍ਰਤੀਕਰਮ ਦੇ ਰਹੇ ਆ, ਉਹਦੇ ਅਨੁਸਾਰ ਉਹ ਕਹਿੰਦੇ ਆ ਕਿ ਮੈਨੂੰ ਤੇ ਸੱਚ ਬੋਲਣ ਦਾ ਨਤੀਜਾ ਭੁਗਤਣਾ ਪੈ ਰਿਹਾ। ਉਹ ਕਹਿੰਦੇ ਆ ਕਿ
ਮੇਰੇ ਵੱਲੋਂ 16 ਵੱਡੀਆਂ ਬੇਨਿਯਮੀਆਂ ਨੂੰ ਉਜਾਗਰ ਕੀਤਾ ਗਿਆ ਸੀ, ਜਿਨ੍ਹਾਂ ਬਾਰੇ ਜਾਂਚ ਕਮੇਟੀਆਂ ਵੀ ਬਣੀਆਂ, ਪਰ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਬਜਾਏ ਉਹਨਾਂ ਤੇ ਦਬਾਅ ਬਣਾਉਣ ਲਈ ਹੱਥ ਕੰਡੇ ਅਪਣਾਏ ਜਾ ਰਹੇ ਆ। ਮਤਲਬ ਕਿ ਹੁਣ ਦੇਖੋ, ਇੱਕ ਪਾਸੇ ਚਾਰੇ ਸ਼ੀਟ ਆ, ਦੂਸਰੇ ਪਾਸੇ ਉਹਨਾਂ ਦੇ ਆਪਣੇ ਪੱਖ ਨੇ, ਆਪਣੇ ਉਹਨਾਂ ਦੇ ਹਵਾਲੇ ਨੇ ਕਿ ਮੈਂ ਇਹ ਕੰਮ ਅੱਛੇ ਕੀਤੇ ਸੀਗੇ, ਤੇ ਉਹਨਾਂ ਦੀ ਸਜ਼ਾ ਕੁਛ ਲੋਕਾਂ ਵੱਲੋਂ ਜਿਹੜੀ ਆ ਉਹ ਮੈਨੂੰ ਦਿੱਤੀ ਗਈ ਜਾਂ ਦਵਾਈ ਗਈ ਆ। ਉਹ ਕਹਿੰਦੇ ਆ ਜੀ ਕਿ ਇੰਨੀ ਕਾਹਲੀ ਵਰਤੀ ਗਈ ਕਿ ਮੁਅੱਤਲੀ ਦਾ ਪੱਤਰ ਪਹਿਲਾਂ ਜਾਰੀ ਕਰ ਦਿੱਤਾ, ਫੇਰ ਚਾਰਜ ਸ਼ੀਟ ਕੀਤਾ ਗਿਆ, ਤੇ ਸਭ ਤੋਂ ਵੱਡੀ ਗੱਲ ਹੈ ਕਿ ਪੱਖ ਰੱਖਣ ਦਾ ਜਿਹੜਾ ਮੌਕਾ ਹੈ, ਸਮਾਂ, ਉਹ ਉਹਨਾਂ ਨੂੰ ਉਸ ਤੋਂ ਮਗਰੋਂ ਦਿੱਤਾ ਗਿਆ। ਮਤਲਬ ਕਿ ਤੁਸੀਂ ਕਾਰਵਾਈ ਕਰਨ ਉਪਰੰਤ ਪੱਖ ਰੱਖਣ ਵਾਸਤੇ ਕਹਿ ਰਹੇ ਹੋ, ਇਹ ਤੁਹਾਡੀ ਜਿਹੜੀ ਕਾਰਵਾਈ ਆ ਉਹ ਸ਼ੱਕ ਦੇ ਘੇਰੇ 'ਚ ਹੈ। ਪਰ ਉਦਾਂ ਦੇਖੋ, ਇਸ ਮਾਮਲੇ 'ਚ ਕੌਣ ਸੱਚਾ ਕੌਣ ਝੂਠਾ, ਇਹ ਤੇ ਚਲੋ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਇਸ ਪੰਜਾਬੀ ਯੂਨੀਵਰਸਿਟੀ ਨੂੰ ਜੇ ਕਿਸੇ ਨੇ ਸੰਕਟ ਦੇ ਵਿੱਚ ਫਸਾਇਆ ਤਾਂ ਕੋਈ ਬਾਹਰੀ ਤਾਂ ਹੋ ਨਹੀਂ ਸਕਦਾ, ਉਹ ਕੋਈ ਬਾਹਰੀ ਤੇ ਹੋ ਨਹੀਂ ਸਕਦਾ। ਇਹ ਯੂਨੀਵਰਸਿਟੀ ਦੇ ਜਿਹੜੇ ਪ੍ਰਬੰਧੀ ਸਨ, ਜੋ ਪ੍ਰਬੰਧ ਨੂੰ ਸਾਂਭ ਰਹੇ ਸਨ, ਇਹ ਪ੍ਰਬੰਧਕੀ ਢਾਂਚੇ ਵਾਲੇ ਹੀ ਤੇ ਜ਼ਿੰਮੇਵਾਰ ਹੋ ਸਕਦੇ ਆ ਨਾ। ਇੱਥੇ ਹੁਣ ਔਨ ਰਿਕਾਰਡ ਇਹ ਗੱਲ ਆਈ ਕਿ ਬਈ ਇੱਕ ਆਪਣੇ ਚਹੇਤੇ ਨੂੰ, ਅਹੁਦੇਦਾਰ ਨੇ ਆਪਣੇ ਚਹੇਤੇ ਨੂੰ ਉੱਥੇ ਜੌਬ ਤੇ ਲਵਾਉਣ ਵਾਸਤੇ, ਕਿਉਂਕਿ ਡਰਾਈਵਰ ਪਹਿਲਾਂ ਹੀ ਸੀ, ਬੱਸ ਵੀ ਪਹਿਲਾਂ ਸੀ, ਇੱਕ ਬੱਸ ਹੋਰ ਪਵਾ ਦਿੱਤੀ। ਹੁਣ ਬੱਸ ਕਿੰਨੇ ਦੀ ਹੋਏਗੀ? ਤੇ ਫਿਰ ਉਹ ਯੂਨੀਵਰਸਿਟੀ ਜਿਹੜੀ ਇਸ ਤਰ੍ਹਾਂ ਦੀਆਂ ਬੇਨੀਮੀਆਂ ਦੇਖ ਰਹੀ ਹੈ, ਜਿਹੜੀ ਇਸ ਤਰ੍ਹਾਂ ਦੀ ਹੇਰਫੇਰ ਦੇਖ ਰਹੀ ਹੈ, ਉਹ ਵਿਚਾਰੀ ਯੂਨੀਵਰਸਿਟੀ ਕ੍ਰਾਈਸਿਸ ਦੇ ਵਿੱਚ ਤੇ ਫਸੇਗੀ। ਇਸ ਕਰਕੇ ਮੈਂ ਤੇ ਅੱਗੇ ਵੀ ਕਿਹਾ, ਤੇ ਯੂਨੀਵਰਸਿਟੀ 'ਚ ਖੜ ਕੇ ਵੀ ਕਹਿ ਕੇ ਆਏ ਸਾਂ ਕਿ ਇੱਥੇ ਬਈ ਜਾਂਚ ਪੜਤਾਲ ਕਰਾਓ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਨੱਥੋ, ਐਵੇਂ ਕਿਸੇ ਨਾਲ ਕੋਈ ਸ਼ਰੀਕੇਬਾਜ਼ੀ ਨਾ ਕਰੋ। ਪਰੰਤੂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਸ ਯੂਨੀਵਰਸਿਟੀ ਨੂੰ ਸੰਭਾਲੋ। ਯੂਨੀਵਰਸਿਟੀ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਪ੍ਰਬੰਧ ਜਿਹੜਾ ਹੈ ਉਹ ਚੱਲਦਾ ਰਹੇ ਤੇ ਲੋਕ ਸਧਾਰਨ ਘਰਾਂ ਦੇ ਜਿਹੜੇ ਬੱਚੇ ਆ ਉਹ ਆਪਣੇ ਉੱਥੇ ਪੜ੍ਹਾ ਸਕਣ। ਜੀ ਜੀ, ਇਹ ਤਾਂ ਹੈ। ਯੂਨੀਵਰਸਿਟੀ ਇੱਕ ਵਿਰਾਸਤ ਹੈ, ਉਹਨਾਂ ਨੂੰ ਸਾਂਭਣ ਦੀ, ਉੱਥੇ ਸਾਂਭ ਸੰਭਾਲ ਦੀ ਬਹੁਤ ਜ਼ਰੂਰਤ ਹੈ। ਅੱਗੇ ਵਧੀਏ, ਗੱਲ ਦਿੱਲੀ ਦੀ ਕਰੀਏ। ਦਿੱਲੀ ਦੇ ਵਿੱਚ LG ਬਨਾਮ ਕੇਜਰੀਵਾਲ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਹਾਲੇ ਵੀ ਵਿਵਾਦ ਇਹ ਮੁੱਕਿਆ ਨਹੀਂ ਜੀ। ਹੁਣ ਕਿਸ ਗੱਲੋਂ ਰੇੜਕਾ ਪੈ ਗਿਆ? ਦੇਖੋ, ਪਿਛਲੇ ਦਿਨ ਹੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ, ਤਾਕਤ ਤੇ ਅਧਿਕਾਰ ਖੇਤਰ ਦੀ ਵੰਡ ਹੋ ਗਈ ਸੀਗੀ। ਮਤਲਬ ਕਿ ਪਬਲਿਕ ਆਰਡਰ, ਪੁਲਿਸ ਅਤੇ ਲੈਂਡ ਨੂੰ ਛੱਡ ਕੇ ਬਾਕੀ ਸਾਰੇ ਇਹਨਾਂ ਨੂੰ ਅਧਿਕਾਰ ਦੇ ਦਿੱਤੇ ਗਏ ਸਨ। ਫਿਰ ਹੋਇਆ ਕੀ ਆ ਕਿ ਇਹਨਾਂ ਨੇ ਇੱਕ ਸੈਕਟਰੀ ਦਾ ਤਬਾਦਲਾ ਕੀਤਾ ਸੀਗਾ, ਉਹ ਸ਼ਾਇਦ ਸਰਵਿਸ ਡਿਪਾਰਟਮੈਂਟ ਦਾ। ਤਾਂ ਉਹ ਜਿਹੜਾ ਸੈਕਟਰੀ ਦਾ ਤਬਾਦਲਾ ਸੀਗਾ, ਉਹ ਗਾਂ ਫੇਰ ਕਾਨੂੰਨੀ ਪਚੜੇ 'ਚ ਫਸ ਗਿਆ। ਮਤਲਬ ਕਿ ਜੋ ਅਧਿਕਾਰਾਂ ਦੀ, ਤਾਕਤ ਦੀ ਜਿਹੜੀ ਵੰਡ ਆ, ਉਹ ਜਿਹੜਾ ਵਿਵਾਦ ਆ ਉਹਦੇ 'ਚ ਫੇਰ ਘਿਰ ਗਿਆ। ਮਤਲਬ ਕਿ LG ਨੇ ਫੇਰ ਅੜਿੱਕਾ ਢਾ ਦਿੱਤਾ। ਇਹ ਵਾਪਸ ਹੁਣ ਫੇਰ ਕੋਰਟ ਕੋਲ ਗਏ ਆ ਕਿ ਵੇਖੋ ਇਹ ਹੁਕਮ ਅਦੂਲੀ ਹੋਣ ਡਈ ਆ। ਇਹ ਜੋ ਫੈਸਲਾ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ, ਤਾਕਤਾਂ ਦੀ ਵੰਡ ਹੋ ਗਈ, ਅਧਿਕਾਰਾਂ ਦੀ ਜਦੋਂ ਵੰਡ ਹੋ ਗਈ ਆ, ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਫੈਡਰਲਿਜ਼ਮ ਢਾਂਚੇ ਦੇ ਵਿੱਚ ਜੇ ਚੁਣੀ ਸਰਕਾਰ ਕੰਮ ਨਹੀਂ ਕਰ ਸਕੇਗੀ, ਨਿਯੁਕਤੀਆਂ ਨਹੀਂ ਕਰ ਸਕੇਗੀ, ਬਦਲੀਆਂ ਨਹੀਂ ਕਰ ਸਕੇਗੀ, ਤਾਂ ਫਿਰ ਭਾਈ ਫੈਡਰਲ ਢਾਂਚੇ ਨੂੰ ਕਿਤੇ ਨਾ ਕਿਤੇ ਖਤਰਾ ਹੈ। ਤਾਂ ਉਹ ਮਤਲਬ ਆਧਾਰ ਬਣਾ ਕੇ ਹੁਣ ਇਹ ਗਏ ਨੇ ਕਿ ਅਸਲ ਦੇ ਵਿੱਚ ਇਹ ਅਦਾਲਤੀ ਅਵਗਿਆ ਦਾ ਮਸਲਾ ਬਣ ਚੁੱਕਾ ਹੈ। ਕਿਉਂਕਿ ਇਹਨਾਂ ਨੇ ਹੁਕਮ ਨਹੀਂ ਮੰਨਿਆ। ਤੇ ਮੇਰੇ ਖਿਆਲ ਦੇ ਨਾਲ ਦੇਖੋ, ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਰਫੜ ਵੱਧ ਸਕਦਾ ਹੈ, ਕਿਉਂਕਿ ਮੇਨ ਮਸਲਾ ਤੇ ਹੁੰਦਾ ਤਬਾਦਲੇ, ਅਧਿਕਾਰੀਆਂ ਦੀ ਨਿਯੁਕਤੀ, ਉਹਨਾਂ ਦੇ ਸਹਾਰੇ ਹੀ ਗਾਂ ਫਿਰ ਸਾਰਾ ਕੁਝ ਚੱਲਦਾ ਚਲਾਉਂਦਾ ਹੈ। ਤਾਂ ਇਹਦੇ ਤੇ ਪਕੜ ਮਜ਼ਬੂਤ ਕਰਨ ਵਾਸਤੇ ਕੇਜਰੀਵਾਲ ਲਗਾਤਾਰ ਦਾਅ ਖੇਡਣਗੇ। ਪਰ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਕੇਂਦਰ ਵਾਲੇ ਜਿਹੜੇ ਆ ਉਹ ਵੀ ਘੱਟ ਨਹੀਂ ਗੁਜ਼ਾਰਦੇ। ਤਾਂ ਇਹ ਇੱਕ ਰੇੜਕਾ ਜਿਹੜਾ ਉਹ ਇਦਾਂ ਲੱਗਦਾ ਸੀ ਕਿ ਸ਼ਾਇਦ ਨਿਬੜ ਗਿਆ, ਪਰ ਮੈਨੂੰ ਨਹੀਂ ਲੱਗਦਾ ਕਿ ਹਾਲੇ ਨਿਬੜਿਆ, ਇਹ ਹਾਲੇ ਚੱਲੂਗਾ। ਸੋ ਇਹ ਵਾਪਸ ਗਏ ਨੇ ਸੁਪਰੀਮ ਕੋਰਟ ਦੇ ਵਿੱਚ, ਤੇ ਇਹਨਾਂ ਨੇ ਜਾ ਕੇ ਉੱਥੇ ਚਾਰਾਜੋਈ ਇਹੋ ਕੀਤੀ ਆ ਕਿ ਤੁਹਾਡਾ ਹੁਕਮ ਲਾਗੂ ਨਹੀਂ ਕੀਤਾ ਗਿਆ, ਅਵਗਿਆ ਹੋਈ ਹੈ, ਸੋ ਇਹਦੇ ਤੇ ਹੁਕਮ ਅਦੂਲੀ ਦਾ ਮਾਮਲਾ ਚਲਾਇਆ ਜਾਵੇ। ਤੇ ਹੁਕਮ ਅਦੂਲੀ ਦਾ ਮਾਮਲਾ ਬਹੁਤ ਕਸੂਤਾ ਮਾਮਲਾ ਹੁੰਦਾ, ਜਿਹਦੇ ਵਿੱਚ ਬਹੁਤ ਝਾੜਾਂ ਫਟਕਾਰਾਂ ਜਿਹੜੀਆਂ ਉਹ ਸਰਕਾਰਾਂ ਨੂੰ ਕਈ ਵਾਰ ਪੈ ਜਾਂਦੀਆਂ ਨੇ। ਜੀ, ਇਹ ਤਾਂ ਹੈ। ਸੁਪਰੀਮ ਕੋਰਟ ਫਿਰ ਸੁਪਰੀਮ ਹੈ। ਪਰ ਆਪਾਂ ਅੱਗੇ ਵਧੀਏ, ਗੱਲ ਸੁਪਰੀਮ ਕੋਰਟ ਦੀ ਕਰੀਏ ਕਿ ਉਹਨਾਂ ਨੇ ਤਰੱਕੀਆਂ ਰੋਕ ਦਿੱਤੀਆਂ ਜੀ ਜੱਜਾਂ ਦੀਆਂ। ਇਹ ਕਿਸ ਮਸਲੇ 'ਚ ਰੋਕੀਆਂ ਗਈਆਂ ਨੇ? ਦੇਖੋ, ਇਹ ਤਰੱਕੀਆਂ ਤਾਂ ਅੱਗੇ ਵੀ ਕਈ ਵਾਰ ਵਿਵਾਦ ਇਹ ਜਿਹੜੇ ਚੱਲਦੇ ਰਹਿੰਦੇ ਨੇ।
ਕਾਲਜੀਅਮ ਸਿਸਟਮ ਦੇ ਵਿੱਚ ਵੀ ਕਈ ਵਾਰ ਕੇਂਦਰ ਅੜਿੱਕਾ ਢਾ ਦਿੰਦਾ ਹੈ, ਕਈ ਵਾਰ ਇਲਜ਼ਾਮ ਜਿਹੜੇ ਆ ਉਹ ਜੁਡੀਸ਼ਰੀ ਤੇ ਵੀ ਲੱਗਦੇ ਨੇ। ਸੋ ਇਹ ਹਮੇਸ਼ਾ ਚੱਲਦਾ ਹੈ। ਪਰ ਇਹ ਜਿਹੜੀਆਂ ਹੇਠਲੀਆਂ ਅਦਾਲਤਾਂ ਦੀਆਂ ਤਰੱਕੀਆਂ ਨੇ, ਇਹ ਜੇ ਰੋਕੀਆਂ ਗਈਆਂ ਤੇ ਇਹ ਮਾਮਲਾ ਥੋੜਾ ਜਿਹਾ ਹਟਵਾਂ ਨਜ਼ਰ ਆ ਰਿਹਾ, ਕਿਉਂਕਿ ਕਾਲਜੀਅਮ ਸਿਸਟਮ ਦੀ ਤੇ ਇੱਕ ਲੜਾਈ ਜਿਹੜੀ ਆ ਕੇਂਦਰ ਬਨਾਮ ਸੁਪਰੀਮ ਕੋਰਟ ਦੀ, ਉਹ ਤੇ ਅਸੀਂ ਦੇਖ ਰਹੇ ਹਾਂ ਕਾਫੀ ਚਿਰੋਕੀ ਚੱਲਦੀ ਆ ਤੇ ਚੱਲਦੀ ਰਹੂਗੀ। ਸੁਪਰੀਮ ਕੋਰਟ ਕਾਲਜੀਅਮ ਸਿਸਟਮ ਨੂੰ ਚੱਲਦਾ ਰੱਖਣ ਦੇ ਹੱਕ ਦੇ ਵਿੱਚ ਹੈ, ਜਦ ਕਿ ਕੇਂਦਰ ਸਰਕਾਰ ਜੋ ਜੁਡੀਸ਼ਰੀ ਦੇ ਵਿੱਚ ਅਪਾਇੰਟਮੈਂਟਾਂ ਨੇ ਉਹ ਜਿਹੜੀਆਂ ਆਪ ਕਰਨਾ ਚਾਹੁੰਦੀ ਹੈ। ਜੁਡੀਸ਼ਰੀ ਅਪਾਇੰਟਮੈਂਟਾਂ ਜਿਹੜੀਆਂ ਹੁੰਦੀਆਂ ਨੇ, ਨਿਯੁਕਤੀਆਂ ਹੁੰਦੀਆਂ ਨੇ ਕਿ ਜੁਡੀਸ਼ਰੀ ਦੇ ਵਿੱਚ ਸਾਡਾ ਪੂਰਾ ਹੱਥਾ ਪੈ ਜਾਵੇ। ਤਾਂ ਇਹ ਹੁਣ ਜਿਹੜੀਆਂ 68 ਨਿਆਂਇਕ ਅਧਿਕਾਰੀਆਂ ਦੀਆਂ ਤਰੱਕੀਆਂ ਰੋਕੀਆਂ ਗਈਆਂ ਨੇ, ਇਹ ਜ਼ਿਲ੍ਹਾ ਜੱਜਾਂ ਨੂੰ ਤਰੱਕੀ ਦੇਣ ਲਈ ਦਿੱਤੀਆਂ ਗਈਆਂ ਸੀਗੀਆਂ ਸਿਫਾਰਿਸ਼ਾਂ ਸੂਬਾ ਸਰਕਾਰ ਵੱਲੋਂ। ਤਾਂ ਇਹ ਜ਼ਿਆਦਾਤਰ ਜਿਹੜੀਆਂ ਨੇ, ਜੇ ਤੁਸੀਂ ਦੇਖੋਗੇ ਤਾਂ ਇਹ ਗੁਜਰਾਤ ਦੇ ਵਿੱਚੋਂ, ਤਾਂ ਗੁਜਰਾਤ ਦੇ ਵਿੱਚੋਂ ਇੱਕ ਨਿਯੁਕਤੀ ਉਹ ਵੀ ਬੜੀ ਕਹਿ ਲਓ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਆ। ਜੱਜ ਜਿਹੜੇ ਸੀਗੇ ਸੂਰਤ ਦੇ ਮੁੱਖ ਨਿਆਇਕ ਮੈਜਿਸਟ੍ਰੇਟ, ਜਿਨ੍ਹਾਂ ਨੂੰ CJI ਕਹਿ ਦਿੰਦੇ ਆਪਾਂ, ਹਸਮੁਖ ਬਾਈ ਵਰਮਾ, ਹਾਲ ਦੇ ਵਿੱਚ ਇਹਨਾਂ ਨੇ ਮਾਣਹਾਨੀ ਕੇਸ 'ਚ ਰਾਹੁਲ ਗਾਂਧੀ ਦੇ ਖਿਲਾਫ ਫੈਸਲਾ ਦਿੱਤਾ ਸੀ, 3 ਸਾਲ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਸੀਗੀ। ਤਾਂ ਸਿਖਰਲੀ ਅਦਾਲਤ ਦੇ ਜੱਜ ਜਿਹੜੇ ਹੈਗੇ ਨੇ, ਸ਼ਾਹ ਸਾਹਿਬ, ਫਿਰ ਰਵੀ ਕੁਮਾਰ, ਇਹਨਾਂ ਦੀ ਬੈਂਚ ਨੇ ਕਿਹਾ ਕਿ ਗੁਜਰਾਤ ਸੂਬਾ ਨਿਆਇਕ ਸੇਵਾ ਨਿਯਮਾਵਲੀ 2005 ਅਨੁਸਾਰ ਯੋਗਤਾ, ਸਹਿ ਸੀਨੀਅਰਤਾ ਤੇ ਸਿਧਾਂਤ ਅਤੇ ਯੋਗਤਾ ਇਮਤਿਹਾਨ ਪਾਸ ਕਰਨ ਦੇ ਮਤਲਬ ਕਿ ਇਹ ਤਰੱਕੀ ਹੋਣੀ ਚਾਹੀਦੀ ਹੈ, ਆਧਾਰ ਇਹ ਹੋਣੇ ਚਾਹੀਦੇ ਆ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਇਹਨਾਂ ਨੂੰ ਕਿ ਨਿਯਮਾਵਲੀ ਵਿੱਚ 2011 ਚ ਜਿਹੜੀ ਸੋਧ ਕੀਤੀ ਗਈ ਸੀਗੀ, ਤਾਂ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਮਾਮਲਾ ਉਹਦੇ ਤੋਂ ਉਲਟ ਹੈ। ਸੋ ਕੁੱਲ ਮਿਲਾ ਕੇ ਇਹ ਪੈਚੀਦਗੀ ਹੈ ਕਿ ਜਿਹੜੀ ਸੂਚੀ ਹੈ ਉਹ ਕਿਰਿਆਸ਼ੀਲ ਹੋਣ ਤੇ ਇੱਕ ਵਾਰੀ ਰੋਕ ਲੱਗ ਗਈ ਆ, ਪਰ ਉਹਦੇ ਵੱਲੋਂ ਜੋ ਹਾਈ ਕੋਰਟ ਵੱਲੋਂ ਜਾਰੀ ਕੀਤੀ ਗਈ ਸੂਚੀ ਅਤੇ ਜ਼ਿਲ੍ਹਾ ਜੱਜਾਂ ਨੂੰ ਤਰੱਕੀ ਦੇਣ ਲਈ ਸੂਬਾ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਆ, ਉਹ ਇਸ ਅਦਾਲਤ ਦੇ ਫੈਸਲੇ ਦੇ ਉਲਟ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2011 ਦੇ ਵਿੱਚ ਸੋਧ ਕੀਤੀ ਗਈ। ਤਾਂ ਖੈਰ ਹੁਣ ਦੇਖਣਾ ਇਹ ਹੋਏਗਾ ਕਿ ਇਸ ਦੀ ਕੀ ਚਰਚਾ ਹੁੰਦੀ ਆ, ਪਰ ਇਹ ਜਿਹੜੇ ਜੱਜ ਸਾਹਿਬ ਆ ਰਾਹੁਲ ਗਾਂਧੀ ਦੇ ਖਿਲਾਫ ਫੈਸਲਾ ਦੇਣ ਵਾਲੇ, ਇਹਨਾਂ ਦੀ ਚਰਚਾ ਪਹਿਲਾਂ ਵੀ ਹੋਈ ਆ। ਜੀ ਸੋ ਇਹ ਤਾਂ ਹੈ, ਤੁਸੀਂ ਬੜੇ ਵਿਸਥਾਰ ਦੇ ਨਾਲ ਮਿੰਟੂ ਜੀ ਹਰ ਖਬਰ ਤੇ ਚਾਨਣਾ ਪਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਤੇ ਪ੍ਰੋਗਰਾਮ ਸੀ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਹਰ ਖਬਰ ਦੇ ਉੱਪਰ ਚਾਨਣਾ ਪਾਇਆ, ਹਰ ਖਬਰ ਦੀ ਤਫਸੀਲ ਦੇ ਵਿੱਚ ਜਾ ਕੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਇਸੇ ਦੇ ਨਾਲ ਪੇਜ ਨੂੰ ਸਬਸਕ੍ਰਾਈਬ ਕਰੋ, YouTube ਅਤੇ Facebook ਤੇ ਪੰਜਾਬੀ ਰੇਡੀਓ USA ਦੇ ਨਾਲ ਜੁੜੋ। ਸੋ ਹੁਣ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਮਿਲਦੇ ਹਾਂ। ਤਦ ਤੱਕ ਲਈ ਧੰਨਵਾਦ।